ਲਓ ਜੀ ਪੰਜਾਬੀ ਬ੍ਰਾਂਚੇ ਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਜਿੱਥੋਂ ਹਾਜ਼ਰ ਹੋ। ਲੱਗਦਾ ਤੇ ਇੰਝ ਹੀ ਹੈ ਕਿ ਆਸਟ੍ਰੇਲੀਆ ਤੋਂ ਇਲਾਵਾ ਪੂਰੀ ਦੁਨੀਆ 'ਚ ਸਰਦੀ ਹੈ ਬਹੁਤ ਜ਼ਿਆਦਾ, ਤੇ ਟੈਂਪਰੇਚਰ ਕਿੱਥੇ ਗਰਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਵੀ ਸਿਆਸੀ ਸਰਗਰਮੀਆਂ ਦੇ ਜ਼ਰੀਏ, ਕਿੱਥੇ ਧਮਕੀਆਂ ਦੇ ਜ਼ਰੀਏ, ਕਿੱਥੇ ਟਰੰਪ ਸਦਰ ਚੁੱਕ ਰਿਹਾ ਤੇ ਉਹਦੀ ਬੇਗਮ ਸਮੇਤ ਕਿੱਥੇ ਧਮਕੀਆਂ ਦੇ ਰਿਹਾ ਹੈ ਈਰਾਨ ਨੂੰ। ਈਰਾਨ ਵਿੱਚ ਰਾਤੀ ਮੁਜ਼ਾਹਰੇ ਹੋ ਰਹੇ ਸਨ, ਸੁਣੇ ਹੈ ਕਿ ਥੰਮ ਗਏ ਨੇ। ਤੇ ਪਾਕਿਸਤਾਨ ਦੀ ਸਿਆਸਤ ਚੱਲ ਰਹੀ ਸੀ ਠੰਡੀ ਮੱਠੀ, ਤੇ ਅੱਜ ਹੋਈ ਹੈ ਇੱਕ ਵੱਡੀ ਡਿਵੈਲਪਮੈਂਟ, ਅੱਜ ਨਹੀਂ ਕੱਲ ਉਹ ਹੋਇਆ ਕਿ ਆਪੋਜੀਸ਼ਨ ਲੀਡਰ ਫਿਰ ਆਖਰਕਾਰ ਲੱਗ ਹੀ ਗਿਆ ਪਾਕਿਸਤਾਨ ਵਿੱਚ ਵੀ। ਤੇ ਚੋਰ ਸਾਹਿਬ ਨੂੰ ਪੁੱਛਦੇ ਹਨ ਕਿ ਹੋਇਆ ਕੀ ਹੈ, ਕੀ ਕਿਆਮਤ ਦੇ ਆਸਾਰ ਨੇ ਕਿ ਹਕੂਮਤ ਮੰਨ ਗਈ ਕਿ ਆਪੋਜੀਸ਼ਨ ਲੀਡਰ ਬਣਾ ਦਿੱਤਾ ਚੋਰ ਸਾਹਿਬ? ਹਾਂ ਰਾਣਾ ਸਾਹਿਬ, ਆਪੋਜੀਸ਼ਨ ਲੀਡਰ ਬਿਲਕੁਲ ਲੱਗ ਗਿਆ। ਤੇ ਤੁਹਾਨੂੰ ਪਤਾ ਕਿ ਨੈਸ਼ਨਲ ਅਸੈਂਬਲੀ ਇਸ ਮੁਲਕ ਦਾ ਸਭ ਤੋਂ ਬੜਾ ਐਲਾਨ ਜਿਹੜਾ ਡਾਇਰੈਕਟ ਨੁਮਾਇੰਦੇ ਇਲੈਕਟ ਹੋਏ ਆਉਂਦੇ ਨੇ, ਲੋਕ ਵੋਟ ਦਿੰਦੇ ਨੇ, ਤੇ ਉਹਦਾ ਜਿਹੜਾ ਲੀਡਰ ਹਾਊਸ ਹੁੰਦਾ ਉਹ ਤੇ ਪ੍ਰਾਈਮ ਮਿਨਿਸਟਰ ਹੁੰਦਾ, ਲੇਕਿਨ ਉਸ ਤੋਂ ਬਾਅਦ ਵੱਡੀ ਪੋਜੀਸ਼ਨ ਤੇ ਆਪੋਜੀਸ਼ਨ ਲੀਡਰ ਦੀ ਹੁੰਦੀ ਹੈ। ਤੇ ਉਹ ਮਹਿਮੂਦ ਖਾਨ ਅਚਕਜ਼ਈ ਸਾਹਿਬ ਜਿਹੜੇ ਕਿ ਤਹਿਰੀਕ-ਏ-ਤਹਫ਼ੁਜ਼ ਆਇਨੀ ਪਾਕਿਸਤਾਨ ਦੇ ਹੈਡ ਨੇ, ਤੇ ਆਪਣੀ ਉਹਨਾਂ ਦੀ ਪਾਰਟੀ ਹੈ ਪਸ਼ਤੂਨ ਖਾਂ ਮਿਲੀ ਅਵਾਮੀ ਪਾਰਟੀ, ਉਹਦੇ ਵੀ ਚੀਫ ਨੇ, ਉਹ ਫਾਈਨਲੀ ਲੱਗ ਗਏ। ਤੇ ਮਜ਼ੇ ਦੀ ਗੱਲ ਇਹ ਹੈ ਕਿ ਇਹ ਵੈਸੇ ਪੀਟੀ ਕੋਲ ਤਾਂ ਨਹੀਂ ਲੱਗਦੇ ਸੀ, ਵੈਸੇ ਖੁਦ ਆਪਣੇ ਜ਼ੋਰ ਨਾਲ ਲੱਗ ਗਏ, ਮੈਂ ਤੁਹਾਨੂੰ ਦੱਸਾਂ। ਅੱਛਾ, ਹਾਂ। ਤੇ ਆਪਣੇ ਜ਼ੋਰ ਨਾਲ ਕਿਸ ਤਰ੍ਹਾਂ ਲੱਗ? ਰਾਣਾ ਸਾਹਿਬ ਤੁਹਾਨੂੰ ਪਤਾ ਪੀਟੀ ਦੇ ਇੰਨੇ ਪਵਾੜੇ ਨੇ ਕਿ ਦੋ ਬੰਦੇ ਇੱਧਰ ਨੂੰ ਜਾਂਦੇ ਨੇ, ਤਿੰਨ ਇੱਧਰ ਨੂੰ ਸੋਚਦੇ ਹੀ ਕੋਈ ਨਹੀਂ ਉਹ ਤੇ ਉਹ ਅਚਕਜ਼ਈ ਸਾਹਿਬ ਸੁਣਿਆ ਕਿ ਮੀਆਂ ਸਾਹਿਬ ਨਾਲ ਰਾਬਤਾ ਹੋਇਆ, ਮੈਂ ਤੁਹਾਨੂੰ ਖਬਰ ਦੇ ਰਿਹਾ ਸੀ। ਵੱਡੀ ਤੇ ਮੀਆਂ ਸਾਹਿਬ ਦੇ ਉਹਨਾਂ ਦੇ ਪੁਰਾਣੇ ਤਲਕਾਤ ਵੀ ਨੇ, ਤੇ ਮੀਆਂ ਸਾਹਿਬ ਦੇ ਬੁਰੇ ਵਕਤ ਦੇ ਸਾਥੀ ਵੀ ਨੇ ਤੁਹਾਨੂੰ ਪਤਾ, ਲੇਕਿਨ ਅੱਜ ਕੱਲ ਕੋਈ ਰਾਬਤੇ ਉਹਨਾਂ ਦੇ ਨਹੀਂ ਸੀ। ਅਚਕਜ਼ਈ ਸਾਹਿਬ ਦੀ ਸਿਹਤ ਵੀ ਕਮਜ਼ੋਰ ਹੋ ਗਈ ਸੀ, ਉਹਨਾਂ ਦੀ ਸਿਆਸੀ ਪੋਜੀਸ਼ਨ ਵੀ ਉੱਚੀ ਟੇਕ ਹਾਂ, ਤੇ ਉਹ ਨਹੀਂ ਉਹਨੂੰ ਗਵਰਨਮੈਂਟ ਲਿਫਟ ਕਰਾ ਰਹੀ ਸੀ, ਲੇਕਿਨ ਉਹ ਰਾਬਤੇ ਤਾਂ ਹੈ ਨਹੀਂ। ਮੇਰੇ ਖਿਆਲ ਉਹਨਾਂ ਨੇ ਮੀਆਂ ਸਾਹਿਬ ਨੂੰ ਕਿਹਾ ਕਿ ਇਹ ਜ਼ਿਆਦਤੀ ਨਾ ਕਰੋ। ਹਾਂ, ਇਸ ਤਰ੍ਹਾਂ ਜਿਹੜੀ ਜਮਹੂਰੀ ਰਵਾਇਤ ਨੇ, ਬਾਕੀ ਜਿਹੜੀ ਹਾਊਸ ਦੀ ਰਵਾਇਤ ਨੇ, ਨੈਸ਼ਨਲ ਅਸੈਂਬਲੀ ਦੀ, ਪਾਰਲੀਮੈਂਟ ਦੀ, ਉਹ ਤੁਸੀਂ 5 ਮਹੀਨੇ ਰਾਣਾ ਸਾਹਿਬ, 5 ਮਹੀਨੇ ਬਹੁਤ ਜ਼ਿਆਦਾ ਟਾਈਮ ਆਪੋਜੀਸ਼ਨ ਲੀਡਰ ਹੀ ਕੋਈ ਨਹੀਂ ਨਾ ਸੈਨੇਟ ਤੇ ਨੈਸ਼ਨਲ ਅਸੈਂਬਲੀ ਤੇ ਉਹਦੇ ਕਾਨੂੰਨ ਸਾਜ਼ੀ ਨੇ ਵੀ ਲੱਗੀਆਂ ਸਾਜ਼ੀ ਹੋ ਰਹੀ ਸੀ। ਤੇ ਉਹ ਬੜਾ ਅਜੀਬ ਹੋ ਰਹੀ, ਮਤਲਬ ਜੇ ਸੀਟ ਤੇ ਜਿਹੜੀ ਸੀਟ ਉਮਰ ਫਾਰੂਕ ਕਹਤਾ ਉਮਰ ਅਯੂਬ ਦੀ ਖਾਲੀ ਹੋ ਰਹੀ ਸੀ, ਉੱਥੇ ਇਲੈਕਸ਼ਨ ਹੀ ਹੋ ਗਏ। ਤੇ ਸਪੀਕਰ ਕਹਿੰਦਾ ਸਬਜੂਡਿਸ ਮੈਟਰ, ਹਾਂ ਹਾਂ ਦੇਖੋ, ਤੇ ਉਹ ਬੜਾ ਮਸਲਾ ਸੀ। ਤੇ ਸੁਣਿਆ ਕਿ ਉਹ ਮੀਆਂ ਸਾਹਿਬ ਨੇ ਫਿਰ ਗੱਲ ਮੰਨ ਲਈ ਹੈ, ਤੇ ਮੀਆਂ ਸਾਹਿਬ ਨੇ ਤੇ ਫਿਰ ਅੱਖ ਜੀ ਮਾਰੀ ਸਪੀਕਰ ਨੂੰ, ਤੇ ਅੱਛਾ ਲੱਗ ਗਿਆ। ਤੇ ਮੀਆਂ ਸਾਹਿਬ ਦੀ ਜ਼ਬਾਨ ਤੇ ਉਹ ਤੇ ਨਹੀਂ ਨਾਰਾਜ਼ ਹੋਏ ਕਿ ਕੀ ਕੀਤਾ ਹੈ, ਅਸੀਂ ਤੇ ਇਹਨਾਂ ਨੂੰ ਬਾਹਰ ਰੱਖਣਾ ਚਾਹ ਰਹੇ ਸਾਂ, ਅਸੀਂ ਤੇ ਇਹਨਾਂ ਨੂੰ ਲਿਜਾ ਕੇ ਰੱਖਣਾ ਉੱਠਣਾ ਚਾਹ ਰਹੇ। ਉਹ ਤੁਸੀਂ ਸਹੀ ਕਹਿ ਰਹੇ ਹੋ, ਲੇਕਿਨ ਇਹ ਹੈ ਕਿ ਉਹ ਮੇਰੇ ਖਿਆਲ ਜਿੰਨਾ ਕੋ ਉਹਨਾਂ ਨੇ ਖਿੱਚਣਾ ਖਿੱਚ ਲਿਆ, 5 ਮਹੀਨੇ ਕਾਫੀ ਹੁੰਦੇ। ਹਾਂ ਹੋਏ ਤੇ 5 ਮਹੀਨੇ ਜੇ ਸਭ ਤੁਸੀਂ ਫਿਰ ਨੋਟਿਸ ਨਹੀਂ ਕਰ ਰਹੇ ਸਨ। ਅੱਛਾ, ਵੰਡਰ ਬॉय ਦੀ ਤੁਸੀਂ ਇੱਕ ਵਾਰੀ ਗੱਲ ਕੀਤੀ ਹੈ, ਤੇ ਹੁਣ ਤੇ ਤੁਹਾਡਾ ਦੋਸਤ ਸੰਸਾਰ ਪਾਸੀ ਵੀ ਮੰਨ ਗਿਆ ਕਿ ਖਬਰ ਠੀਕ ਹੈ। ਵੰਡਰ ਬॉय ਦਾ ਮਤਲਬ ਹੈ ਕਿ ਫਿਰ ਮੀਆਂ ਸਾਹਿਬ, ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਉੱਤੇ ਤੇ ਫਿਰ ਵਕਤ ਆਉਣਾ ਹੈ ਨਾ ਕੁਝ। ਅੱਛਾ, ਅਸਲ ਤਾਂ ਖਬਰ ਤੁਸੀਂ ਤੁਹਾਡੀ ਪੁਰਾਣੀ ਸਾਬਤ ਚੱਲਦੇ ਨੇ, ਖਬਰ ਤੁਸੀਂ ਕੱਢ ਲੈਂਦੇ, ਇਸ ਤਾਂ ਗੱਲ ਠੀਕ ਹੈ। ਉਹ ਇਸ ਚੀਜ਼ ਦੀ ਤਿਆਰੀ ਸ਼ੁਰੂ ਕਰ ਦਿੱਤੀ, ਇਹਦਾ ਮਤਲਬ ਤਿਆਰੀ ਸ਼ੁਰੂ ਕਰਤੀ ਹੈ। ਮੈਨੂੰ ਤੇ ਨਹੀਂ ਲੱਗ ਰਿਹਾ ਇਹਦਾ ਮਤਲਬ ਇਹ ਬਿਲਕੁਲ ਹੋ ਸਕਦਾ, ਲੇਕਿਨ ਥੋੜਾ ਅਸਲ ਇਹ ਹੈ ਕਿ ਹੁਣ ਇਹ ਅਚਕਜ਼ਈ ਸਾਹਿਬ ਦਾ ਅਗਲਾ ਜਿਹੜਾ ਰੋਲ ਆ ਨਾ, ਉਹ ਹੈ 8 ਫਰਵਰੀ। ਅੱਛਾ, ਹਾਂ ਦੱਸੋ। ਕਾਲ ਕੀਤੀ, ਉਹ ਕਹਿੰਦੇ ਉਹਨਾਂ ਨੇ ਤੁਹਾਨੂੰ ਪਤਾ ਕਾਲ ਦਿੱਤੀ ਆ ਪਈਆ ਜਾਮ ਹੜਤਾਲ 8 ਫਰਵਰੀ ਨੂੰ। ਉਹਦੇ ਤੇ ਅਚਕਜ਼ਈ ਸਾਹਿਬ ਲਾਹੌਰੋਂ ਵੀ ਵਿਜ਼ਿਟ ਕਰਕੇ ਆਏ ਜੀ, ਉੱਥੇ ਉਹਨਾਂ ਨੇ ਮੀਟਿੰਗਾਂ ਸ਼ੀਟਿੰਗਾਂ ਵੀ ਕੀਤੀਆਂ। ਉਦੋਂ ਤੁਹਾਨੂੰ ਪਤਾ ਕਿ ਸੇਲ ਫਰੀਦ ਦਾ ਜਿਹੜਾ ਦੌਰਾ ਹੈ ਸਿੰਧ ਸੀਗਾ, ਉਹ ਵੀ ਕਾਫੀ ਕਾਮਯਾਬ ਰਿਹਾ। ਔਰ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਕਿ ਅਚਕਜ਼ਈ ਸਾਹਿਬ ਮਤਲਬ ਪੀਟੀਆਈ ਚ ਰਾਣਾ ਸਾਹਿਬ ਇੰਨੇ ਦੇ ਮਸਾਇਲ ਨੇ, ਅਦਰਵਾਈਜ਼ ਤੁਹਾਨੂੰ ਪਤਾ ਉਹਨਾਂ ਦੀ ਪਬਲਿਕ ਸਪੋਰਟ ਤਾਂ ਹੈ। ਅਚਕਜ਼ਈ ਸਾਹਿਬ ਲਾਹੌਰ ਗਏ ਤੇ ਜਿਹੜੇ ਅਸਲ ਕੈਸਰ ਸਾਹਿਬ ਸੀ ਖੁਸ਼ ਨਹੀਂ ਸੀ। ਕਿਉਂ ਲਾਹੌਰ ਜਾਣਾ ਪਤਾ ਨਹੀਂ, ਕਹਿੰਦੇ ਉਹ ਉਹਨਾਂ ਦਾ ਆਪਸ ਵਿੱਚ ਰੌਲਾ ਸੀ। ਸਾਰੇ ਆਪਣੇ ਲੜਦੇ ਰਹਿੰਦੇ। ਹਾਂ, ਲੇਕਿਨ ਇਹ ਤੁਸੀਂ ਕਹਿ ਰਹੇ ਕਿ ਬੜਾ ਕਾਮਯਾਬ ਹੋਇਆ। ਸੇਲ ਅਫਰੀਦੀ ਦਾ ਸ਼ੋਅ ਕੈਸਾ ਰਿਹਾ? ਨਹੀਂ ਉਹ ਤੇ ਅੱਛਾ ਰਿਹਾ, ਲੇਕਿਨ 8 ਫਰਵਰੀ ਵਾਲਾ ਨਹੀਂ ਮੈਂ ਕਿਹਾ ਕਾਮਯਾਬ ਰਹਿਣਾ। ਮੈਂ ਕਿਹਾ ਉਹ ਉਸ ਵੇਲੇ ਧਿਆਨ ਹੋਣਾ ਪੀਟੀਆਈ ਦਾ। ਦੇਖੋ ਅਗਰ ਉਹ ਕਾਮਯਾਬ ਕਰ ਲਿਆ ਇਹਨਾਂ ਨੇ, ਜਾਂ ਤਕਰੀਬਨ ਸਮਝੋ ਤੁਸੀਂ 60% ਵੀ ਕਰ ਲਿਆ। ਦੇਖੋ ਕਰਾਚੀ ਵਿੱਚ ਵੀ ਕਰ ਸਕਦੇ ਨੇ। ਅੱਛਾ, ਕਿਉਂਕਿ ਪੀਟੀਆਈ ਦਾ ਉਧਰ ਹੈ ਤੇ ਸਹੀ ਨਾ, ਤੇ ਉਧਰ ਫਿਰ ਅਚਕਜ਼ਈ ਦੇ ਵੀ ਪਸ਼ਤੂਨ ਆਬਾਦੀ ਬਹੁਤ ਹੈ ਉਧਰ, 30-35% ਕਰਾਚੀ ਚ ਹੈ। ਟਰਾਂਸਪੋਰਟ ਉਹਨਾਂ ਦੇ ਕੋਲ ਹੈ, ਉਹ ਜ਼ਿਆਦਾ ਪੀਪਲਸ ਪੀਟੀਆਈ ਦਾ ਵੋਟ ਬੈਂਕ ਆਫ ਪੁਣੇ ਚ ਹੈ ਕਰਾਚੀ ਵਿੱਚ। ਉਰਦੂ ਸਪੀਕਿੰਗ ਵੀ ਨੇ, ਤੇ ਟਰਾਂਸਪੋਰਟਰ ਅਗਰ ਕਹਿਣ ਕਿ ਅਸੀਂ ਠੀਕ ਹੈ ਜੀ ਸਪੋਰਟ ਕਰ ਰਹੇ ਫਿਰ ਨਹੀਂ, ਫਿਰ ਤਾਂ ਸਹੀ ਹੈ। ਲੇਕਿਨ ਇਹ ਹੈ ਕਿ ਇੱਕ ਹੁੰਦੀ ਗੁੱਡਸ ਟਰਾਂਸਪੋਰਟ, ਇੱਕ ਹੁੰਦੀ ਪਬਲਿਕ ਟਰਾਂਸਪੋਰਟ। ਹਾਂ, ਪਬਲਿਕ ਟਰਾਂਸਪੋਰਟ ਹੋਈ ਪਬਲਿਕ ਦਾ ਫੈਕਟ। ਤੇ
ਤੇ ਲੇਕਿਨ ਹੁਣ ਬਟ ਟਾਵਰ ਤੋਂ ਲੈ ਕੇ ਜਿਹੜੀ ਮੁਲੀਰ ਤੱਕ ਚੱਲਦੀ ਹੈ ਨਾ ਹਾਂ। ਬਸ ਉਹ ਉਹਨਾਂ ਦੀ ਹੈ ਉਹ ਅਗਰ ਕਰ ਲੈਣ ਤੇ ਫਿਰ ਸਾਡੇ ਦਾ ਇਹ ਆਪਣੇ ਪਹਿਲੇ ਇਮਤਿਹਾਨ ਚ ਤੇ ਕੰਮ KPH ਵੀ ਹੋ ਜਾਏਗੀ ਕੋਈ ਟੈਂਚ ਵੀ ਹੋ ਸਕਦੀ ਕੋਈ ਵੈਸੇ ਹੀ ਬੰਦ ਹੋ ਜਾਂਦਾ ਉਹ ਨਹੀਂ ਉਧਰੋਂ ਜਿਹੜੇ ਤਾਕਤਵਰ ਹਲਕੇ ਉਹਨਾਂ ਨੇ ਕੋਸ਼ਿਸ਼ ਕਰਨੀ ਨਾ ਕਿ ਜਿਹੜੇ ਟਰਾਂਸਪੋਰਟਰ ਨੇ ਇਹ ਉਹ ਪੰਜਾਬ ਤੇ ਜ਼ੋਰ ਹੋਣਾ ਚਾਹੀਦਾ ਸਰ ਪੰਜਾਬ ਜ਼ੋਰ ਪੰਜਾਬ ਵਿੱਚ ਨਹੀਂ ਕਰਨੀ ਹਾਂ ਬਾਕੀ ਪਾਕਿਸਤਾਨ ਵਿੱਚ ਨਹੀਂ ਪੰਜਾਬ ਵੀ ਫਿਰ ਤੁਹਾਨੂੰ ਪਤਾ ਹੋਵੇ ਫਿਰ ਤੇ ਕਰਾਚੀ ਤੇ ਪੰਜਾਬ ਲੇਕਿਨ ਰਾਣਾ ਸਾਹਿਬ ਨੇ ਦੱਸਿਆ ਕਿ ਉਹਦਾ ਜਿਹੜਾ 26 ਨਵੰਬਰ ਤੋਂ ਮੋਮੈਂਟਮ ਟੁੱਟਿਆ ਸੀ ਨਾ PTI ਦਾ ਔਰ ਉਸ ਤੋਂ ਬਾਅਦ ਇਹ ਬਿਲਕੁਲ ਕੋਈ ਪ੍ਰੋਟੈਸਟ ਨਹੀਂ ਕਰ ਸਕੇ ਉਸ ਨਾਲ ਕੋਈ ਇhtਜਾਜ ਨਹੀਂ ਸੀ ਇਸਲਾਮਾਬਾਦ ਇੱਥੇ PTI ਜਿਹੜੇ ਕਹਿੰਦੇ ਸਾਡੇ ਬੰਦੇ ਵੀ ਮਰੇ ਨੇ ਤੇ ਗੋਲੀਆਂ ਵੀ ਚੱਲੀਆਂ ਲੇਕਿਨ ਹੁਣ ਇਹਨਾਂ ਨੇ ਥੋੜਾ ਮੋਮੈਂਟਮ ਬਣਾਇਆ ਦੁਬਾਰਾ ਤੇ 8 ਫਰਵਰੀ ਨੂੰ ਜਿਹੜਾ ਨਾ ਉਹਦੇ ਪਤਾ ਲੱਗ ਜਾਣਾ ਕਿ ਹੁਣ ਇਹ ਕਿੰਨੀ ਕੁ ਆਪੋਜੀਸ਼ਨ ਆ ਤੇ ਜਦ ਪਤਾ ਤੇ ਚੱਲ ਹੀ ਜਾਣਾ ਇਹਦਾ ਕਿ ਕਿੰਨੇ ਇਤਨੇ ਚ ਕਿੰਨਾ ਤੇਲ ਰਹਿ ਗਿਆ ਹੈ ਤੇ ਲੇਕਿਨ ਇਹਦੇ ਨਾਲ ਹੋਏਗਾ ਕੀ ਕਰ ਲਿਆ ਤੇ ਚਲੋ ਮੁਤਾਲਬਾ ਕੀ ਹੈ ਕਿ ਇਲੈਕਸ਼ਨ ਨਵੇਂ ਮੁਤਾਲਬਾ ਤੇ ਇਹ ਹੀ ਆ ਲੀਡਰ ਲੈਣੇ ਇਹਨਾਂ ਨੇ ਹੁਣ ਕੀ ਕਰਨਗੇ ਨਹੀਂ ਮੁਤਾਲਬਾ ਦੇ ਇੰਤਜ਼ਾਰ ਬੜੇ ਲੰਬੇ ਉਹ ਤਾਂ ਨਹੀਂ ਮੰਨਣ ਲੱਗੇ ਉਹ ਲੇਕਿਨ ਇਹ ਆ ਕਿ ਜ਼ਾਹਰ ਹੈ ਅਲਟੀਮੇਟਲੀ ਇਹਨਾਂ ਦੀ ਹੁਣ ਕੋਸ਼ਿਸ਼ ਇਹੀ ਨਾ ਕਿ ਕੋਈ ਮੁਜ਼ਾਕਰਾਤ ਤੇ ਗੱਲ ਆਵੇ ਤੇ ਉਹ ਮੁਜ਼ਾਕਰਾਤ ਕੀ ਹੋਣਗੇ ਮੈਨੂੰ ਤੇ ਨਹੀਂ ਸਮਝ ਆਉਂਦੀ ਪਹਿਲੇ ਮੈਂ ਬਾਰ-ਬਾਰ ਪੁੱਛਣਾ ਚਾਹੁੰਦਾ ਸਾਹਿਬ ਤੁਹਾਡੇ ਕੋਲ ਕਿ ਕੀ ਮੁਜ਼ਾਕਰਾਤ ਦੇ ਚੋਂ ਕੱਢਣਾ ਕੀ ਹੈ ਇਹਨਾਂ ਦੇ PTI ਵਾਲੇ ਤਾਂ ਨਹੀਂ ਕਹਿਣਗੇ ਕਿ ਇਲੈਕਸ਼ਨ ਦੁਬਾਰਾ ਕਰਾਓ ਤੇ ਮੰਨਣਗੇ ਨਹੀਂ ਮੰਨਣਗੇ ਲੇਕਿਨ ਅਰਲੀ ਇਲੈਕਸ਼ਨ ਦੀ ਤਾਂ ਗੱਲ ਹੋ ਸਕਦੀ ਕਿ ਨਹੀਂ ਹੋ ਸਕਦੀ ਅਰਲੀ ਇਲੈਕਸ਼ਨ ਦੇ ਵੀ ਹੁਣ ਕਿਹੜੇ ਐਸੇ ਹਾਲਾਤ ਨੇ ਨਹੀਂ ਉਹ ਉਹ ਵੰਡਰ ਬॉय ਉਹਨਾਂ ਦੇ ਕੋਲ ਹੈ ਉਹਦੇ ਲਈ ਹਕੂਮਤ ਨੂੰ ਨਵੇਂ ਇਲੈਕਸ਼ਨ ਕਰਾਉਣ ਦੀ ਲੋੜ ਥੋੜੀ ਹੈ ਉਹ ਇੱਕ ਤੇ ਕਨਸਟੀਟਿਊਂਸੀ 'ਚ ਇਲੈਕਸ਼ਨ ਕਰਾ ਦੇਣਗੇ ਹੋਰ ਕੀ ਨਵੇਂ ਤੇ ਇਲੈਕਸ਼ਨ ਨਹੀਂ ਮਿਲਦੇ ਲੇਕਿਨ ਜੇ ਇਮਰਾਨ ਖਾਨ ਨੂੰ ਛੱਡ ਇਮਰਾਨ ਖਾਨ ਨੂੰ ਤੇ ਮੈਨੂੰ ਲੱਗ ਕੋਈ ਸੂਰਤ ਨਜ਼ਰ ਨਹੀਂ ਆਉਂਦੀ ਲੇਕਿਨ ਇਹ ਆ ਕਿ ਇਹ ਵੀ ਸੁਣ ਰਿਹਾ ਸੀ ਕਿ ਸ਼ਾਇਦ ਗਵਰਨਮੈਂਟ ਇਹਨਾਂ ਨੂੰ ਕਿਹਾ ਕਿ ਚਲੋ ਇਹ ਨਾ ਅਰਲੀ ਇਲੈਕਸ਼ਨ ਤੇ ਇਸ ਤਰ੍ਹਾਂ ਦੀ ਚੀਜ਼ਾਂ ਤੇ ਵੀ ਦੂਸਰਾ ਇਲੈਕਸ਼ਨ ਕਮਿਸ਼ਨ ਦੇ ਵੀ ਉਹ ਕਹਿੰਦੇ ਨੇ ਹਾਂ ਕਿ ਕੋਈ ਦਾ ਮੈਕੈਨਿਜ਼ਮ ਚੇਂਜ ਕੀਤਾ ਜਾਵੇ ਉੱਥੇ ਕਿ ਇਸ ਤੇ ਗੱਲ ਕਰ ਲੈਂਦੇ ਨੇ ਲੇਕਿਨ ਉਹ ਖਾਨ ਤੇ ਬਣੇਗਾ ਨਹੀਂ ਇਹ ਫਿਰ ਇਸ ਤਰ੍ਹਾਂ ਨਾ ਚੱਲਦੀ ਰਹੇਗੀ ਤਾਂ ਕੋਈ ਨਾ ਕੋਈ ਤਾਂ ਕੁਝ ਕਰਨਾ ਹੀ ਪੈਣਾ ਤੇ ਖਾਨ ਦੀ ਕੰਪਨੀ ਵੰਡਰ ਬॉय ਦੀ ਫਲੈਸ਼ ਵਿੱਚ ਉਹ ਜਿਹੜਾ ਉਹਨੂੰ ਰਿਪਰੈਜ਼ੈਂਟ ਕਰ ਸਕੇ ਕਿ ਉਹ ਅੰਦਰ ਕੀ ਸੋਚ ਰਿਹਾ ਹੈ ਤੇ ਅੰਦਰ ਕੀ ਕਰਦਾ ਹੈ ਗੱਲਾਂ ਤੇ ਕੀ ਚਾਹੁੰਦਾ ਕੀ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਵੇ ਕਿਹੜਾ ਬੰਦਾ ਅੱਗੇ ਆਵੇ ਕਿਸ ਤਰ੍ਹਾਂ ਸਖਤ ਟਾਈਮ ਦਿੱਤਾ ਜਾਏ ਐਸਟੈਬਲਿਸ਼ਮੈਂਟ ਨੂੰ ਉਹਨੂੰ ਵੰਡਰ ਬॉय ਨਹੀਂ ਲੱਭ ਰਿਹਾ ਉਹ ਖਾਨ ਦੀ ਪਾਰਟੀ 'ਚ ਹੈ ਕੋਈ ਵੰਡਰ ਬॉय ਮੇਰਾ ਖਿਆਲ ਖਾਨ ਸਾਹਿਬ ਦੇ ਲੈਵਲ ਦਾ ਤਾਂ ਨਹੀਂ ਹੈ ਤੇ ਫੀਜ਼ਲਾ ਨਾਇਰ ਸਾਹਿਬ ਨੇ ਤਾਂ ਬਹੁਤ ਹੀ ਬੜੀ ਜ਼ਿੰਮੇਵਾਰੀ ਉਹਨਾਂ ਨੇ ਕਿਹਾ ਖਾਨ ਤੁਹਾਨੂੰ ਪਤਾ ਨਹੀਂ ਇਹ PTI ਖਾਨ ਆ ਤੇ ਖਾਨ PTI ਹੈ ਜਿਸ ਦਿਨ ਖਾਨ ਨੂੰ ਪਤਾ ਲੱਗਾ ਨਾ ਕਿ ਮੈਂ PTI ਦੇ ਮਾਨਸ ਹੋ ਰਿਹਾ ਖੁਦ ਹੀ ਇਹਨੂੰ ਡਿਸਮੈਂਟਲ ਕਰ ਦਿਆ ਦੇਖੋ ਉਹ ਡਿਸਮੈਂਟਲ ਤੇ ਬੇਸ਼ੱਕ ਕਰ ਰਿਹਾ ਉਹ ਤਾਂ ਇਹਦੇ ਚ ਕੋਈ ਸ਼ੱਕ ਨਹੀਂ ਕਿ ਉਹ ਹੀ PTI ਹੈ PTI ਇਮਰਾਨ ਲੇਕਿਨ ਜਿਹੜਾ ਸੈਂਟੀਮੈਂਟ ਪੈਦਾ ਹੋ ਗਿਆ ਨਾ ਉਹ ਤੇ ਨਹੀਂ ਮੁੱਕਣਾ ਉਹ ਬੜਾ ਡੇਂਜਰਸ ਸੈਂਟੀਮੈਂਟ ਹੈ PTI ਦਾ ਉਹ ਖਾਨ ਵੀ ਨਹੀਂ ਮੁਕਾ ਸਕਦਾ ਉਹ ਇੱਕ ਚੀਪ ਗਰੀਬ ਜਾਂ ਐਂਟੀ ਸਟੈਬਲਿਸ਼ਮੈਂਟ ਇੱਕ ਨਾਰਾਜ਼ ਆਦਮੀ ਆਲਾ ਇੱਕ ਸੈਂਟੀਮੈਂਟ ਪੈਦਾ ਹੋ ਗਿਆ ਯੂਥ ਵਿੱਚ ਇਸ ਤਰ੍ਹਾਂ ਅਰਬਨ ਯੂਥ ਵਿੱਚ ਉਹ ਤੇ ਨਹੀਂ ਮੁੱਕਦਾ ਉਹ ਤੁਸੀਂ ਕਰਾਚੀ ਦੇਖਿਆ ਨਹੀਂ ਮਤਲਬ ਕਿਸ ਤਰ੍ਹਾਂ ਲੋਕ ਕਿੰਨੇ ਇਹ ਨਾ ਬਲਾਵਲ ਦੇ ਪਿੱਛੇ ਜਾਣਾ ਨਾ ਮਰੀਮ ਦੇ ਨਾ ਸਵਾਦੇ ਜਿਹੜੇ ਐਮਐਲ ਸ਼ਮਲ ਇਹਨਾਂ ਦੇ ਪਿੱਛੇ ਨਹੀਂ ਜਾਣਾ ਉਹਨਾਂ ਨੂੰ ਉਹ ਬੰਦਾ ਚਾਹੀਦਾ ਜਿਹੜਾ ਮੁਜ਼ਾਹਿਮਤ ਵਿਖਾਵੇ ਕੋਈ ਲੜਦਾ ਹੋਵੇ ਕੋਈ ਜੰਮਜੂ ਹੋਵੇ ਇਹ ਵੀਡੀਓ ਗੇਮ ਵਾਲੀ ਜਨਰੇਸ਼ਨ ਦਾ ਚਾਹੀਦਾ ਜੈਨਜ਼ੀ ਇਹ ਉਹ ਨਿਕਲ ਚੁੱਕੀ ਹੈ ਜਿਹੜਾ ਜੰਮਜੂ ਹੋਏਗਾ ਕਿ ਲੜੇਗਾ ਵਿਖਾਏਗਾ ਕਿ ਹਾਂਜੀ ਮੈਂ ਲੜ ਸਕਦਾ ਉਹਦੇ ਨਾਲ ਖਲੋਏਗੀ ਵਰਨਾ ਨਹੀਂ ਖਲੋਏਗੀ ਇਰਾਨ ਵਿੱਚ ਕੀ ਹੁਣ ਕੰਮ ਹੋ ਗਿਆ ਜਿਵੇਂ ਡਾਊਨ ਆ ਗਈ ਉਹਦੀ ਕੀ ਦੱਸਾਂ ਤੁਸੀਂ ਤਾਂ ਬਤਾ ਕਿ ਉਹ ਜਿਹੜਾ ਵਲੀ ਹੈ ਬੈਠਾ ਸੀ ਉੱਥੇ ਖੁਦ ਸਾਫਤਾ ਵਲੀ ਹੈ ਪ੍ਰਿੰਸ ਉਹ ਕਹਿੰਦੀ ਦਾ ਪੁੱਤਰ ਤੇ ਉਹ ਤੋਂ ਕਹਿ ਰਹੇ ਸੀ ਮੈਂ ਆ ਰਿਹਾ ਉਹਦਾ ਨਾ ਉਹ ਜੰਜੂ ਨਾ ਉਹਦੇ ਚ ਕ੍ਰਿਸਮਾ ਨਾ ਉਹ ਆਇਆ ਤੇ ਉਹ ਕਿਸ ਤਰ੍ਹਾਂ ਲੋਕੀ ਮੰਨਦੇ ਆ ਜਾਂਦਾ ਤੇ ਫਿਰ ਮੰਨਦੇ ਉਹਦੇ ਟਰੰਪ ਨੇ ਵੀ ਇਨਕਾਰ ਕਰਤਾ ਮਿਲਣ ਤੋਂ ਅੰਦਰੋਂ ਕੋਈ ਲੀਡਰਸ਼ਿਪ ਪੈਦਾ ਨਹੀਂ ਹੋਈ ਮੌਲਵੀਆਂ ਨੇ ਪੈਦਾ ਹੋਣ ਨਹੀਂ ਦਿੱਤੀ ਹਾਂ ਤੇ ਇਰਾਨ ਵਿੱਚ ਇਨਕਲਾਬ ਉਸ ਲਈ ਕਾਮਯਾਬ ਹੋਇਆ ਜਿਸ ਤਰ੍ਹਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਜੰਗ ਹੈ ਨਹੀਂ ਕਿ ਅਭੀ ਬੜਾ ਉਹ ਮਜ਼ਾ ਆ ਗਿਆ ਮੌਲਾ ਚੱਟ ਇਹ ਬੜਕਾ ਛੜਕਾ ਲਾਵੇ ਤੇ ਮੁੰਡੇ ਕਹਿਣਾ ਕੀ ਮਜ਼ਾ ਆਇਆ ਅੰਗਰੇਜ਼ੀ ਚ ਮਾਰ ਦਿਓ ਪੰਜਾਬੀ ਆਲੀ ਨਹੀਂ ਚੱਲਣੀ ਬਿਲਕੁਲ ਦੇਖੋ ਰਾਣਾ ਸਾਹਿਬ ਜਿਹੜੇ ਮੌਜੂਦਾ ਸੈਟਅਪ ਇਹ ਇਸ ਤਰ੍ਹਾਂ ਜਾਣ ਲੱਗੇ ਔਰ ਇਲੈਕਸ਼ਨ ਦੇ ਨਾਲ ਵੀ ਜਾਣ ਹੀ ਲੱਗੇ ਇਲੈਕਸ਼ਨ ਦੇ ਇੱਕ ਹੋਰ ਕਰਾ ਦੇਣਗੇ ਫਿਰ ਇਸ ਤਰ੍ਹਾਂ ਦਾ ਸੈਟਅਪ ਬਣ ਜਾਏਗਾ ਤੇ ਕੋਈ ਆਲਟਰਨੇਟ ਤਰੀਕੇ ਨਾਲ ਜਾਣੇ ਤੇ ਉਹ ਸਟਰੋਂਗ ਪ੍ਰੋਟੈਸਟ ਹੀ ਹੈ ਕਿ ਉਹਨਾਂ ਨੂੰ ਮਜਬੂਰ ਕਰਦੇ ਜ਼ਾਹਰ ਉਹਦੀ ਹੱਦ ਤੱਕ ਤੇ ਉਸ ਤਰ੍ਹਾਂ ਨਹੀਂ ਹੈ ਲੇਕਿਨ ਆਸਤਾ
ਇਸ ਚੀਜ਼ ਦੀ ਕੋਈ ਉਮੀਦ ਪੈਦਾ ਹੋ ਸਕਦੀ। ਲੇਕਿਨ ਖਾਨ ਜੇਲ੍ਹ ਵਿੱਚ ਬੈਠਾ ਉਹਨੂੰ ਸ਼ਾਇਦ ਕੋਈ ਆਂਦਾ ਹੋਵੇ, ਬੇਟੀ ਛਿੱਟੀ ਆਂਦੀ ਹੋਵੇ, ਕੋਈ ਖਾਬ ਆਂਦਾ ਹੋਵੇ ਕਿ ਇਹ ਪਾਕਿਸਤਾਨ ਵਿੱਚ ਇੰਝ ਹੋ ਸਕਦਾ ਜਿਵੇਂ ਲੋਕੀ ਨਿਕਲਣ ਤੇ। ਨਹੀਂ, ਖਾਨ ਸਾਹਿਬ ਨੇ ਤੇ ਹਮੇਸ਼ਾ ਤੋਂ ਉਹਨਾਂ ਦੀ ਜਦੋਂ ਦਾ ਜੇਲ੍ਹ 'ਚ ਇਹੀ ਹੈ ਕਿ ਕੋਈ ਬੰਦਾ ਕੋਈ ਸਹੀ ਕਿਸਮ ਦਾ ਪ੍ਰੋਟੈਸਟ ਕਰਨਾ ਹੈ, ਜਿਹੜਾ ਇਹਨਾਂ ਨੂੰ ਐਸਟੈਬਲਿਸ਼ਮੈਂਟ ਨੂੰ ਜਿਹੜੇ ਇਹਨਾਂ ਦੇ ਗੋਡੇ ਬਿਲਕੁਲ ਜ਼ਮੀਨ ਨਾਲ ਲਾ ਦੇ। ਉਹਨਾਂ ਦੀ ਤਾਂ ਹਰ ਖਾਸ਼ ਹੈ ਲੇਕਿਨ ਉਹ ਪੂਰੀ ਨਹੀਂ ਹੋ ਰਹੀ। ਉਹ ਉਸ ਤਰ੍ਹਾਂ ਦਾ ਕਿਸਮ ਦਾ ਉਸ ਤਰ੍ਹਾਂ ਕੀਤਾ ਨਹੀਂ ਜਾ ਸਕਦਾ। ਗੰਡਾਪੁਰ ਸਾਹਿਬ 2 ਵਾਰੀ ਆਏ ਨੇ ਲੇਕਿਨ ਉਹ ਵੀ ਅਲਟੀਮੇਟਲੀ ਖੁਦ ਹੀ ਇੱਥੋਂ ਨਿਕਲ ਜਾਂਦੇ ਸੀ ਚੱਕਵਾਂ ਦੇ ਕੇ, ਤੇ ਉਹ ਉਹਨਾਂ ਦੀ ਆਪਣੀ ਇੰਟੈਗ੍ਰਿਟੀ ਤੇ ਸਵਾਲ ਆ ਗਿਆ ਕਿ ਇਹਦੇ ਕੰਪਰੋਮਾਈਜ਼ ਨੇ। ਤੇ ਸ਼ੇਲ ਅਫਰੀਦੀ ਸਾਹਿਬ ਦਾ ਜਿਹੜਾ ਹੋਰ ਤਰ੍ਹਾਂ ਦਾ ਮੈਨੂੰ ਤੁਹਾਨੂੰ ਪਤਾ ਪਹਿਲਾ ਟੈਸਟ ਤੇ ਕਾਮਯਾਬ ਹੋ ਗਿਆ ਸ਼ੇਲ ਅਫਰੀਦੀ ਕਰਾਚੀ ਵਾਲਾ, ਲੇਕਿਨ ਉਹ ਤੇ ਇਹਨਾਂ ਦੀ ਮਤਲਬ ਉਹ ਜ਼ਰਾ ਹੈ ਨਾ ਇੱਕ ਇੰਟਰੈਕਸ਼ਨ ਹੀ ਹੈ ਨਾ। ਲੇਕਿਨ ਪੀਪਲਸ ਪਾਰਟੀ ਥੋੜੀ ਸਪੇਸ ਦਿੱਤੀ ਪੀਪਲਸ ਪਾਰਟੀ ਨਹੀਂ ਦੇ ਪਹਿਲੇ ਕੁੱਟਿਆ ਤੇ ਉਹ ਮਤਲਬ ਮਿਕਸ ਹੀ ਕੰਮ ਹੈ ਨਾ, ਵਿੱਚ ਇੱਕਦਮ ਬਣਾਈਆਂ ਤੇ ਥੋੜੀ ਸਪੇਸ ਵੀ ਦਿੱਤੀ। ਫਿਰ ਹੈਦਰਾਬਾਦ ਤੋਂ ਨਿਕਲੇ ਤਾਂ ਉਹਨਾਂ ਦੇ ਰਸਤੇ ਰੋਕ ਕੇ ਉਹਨਾਂ ਨੂੰ ਜੰਗਲਾਂ 'ਚ ਪਾ ਦਿੱਤਾ ਤੇ ਫਿਰ ਉਹਨਾਂ ਨੂੰ ਜਲਸੇ ਦੀ ਇਜਾਜ਼ਤ ਦੇ ਦਿੱਤੀ। ਲਾਹੌਰ ਗਏ ਸਨ ਤੇ ਹੋ ਸਕਦੇ ਹੁਣ ਲਾਹੌਰ ਦਾ ਸਾਫੀ ਜਿਹੜਾ ਹੈ ਨਾ ਉਹ ਇੰਜ ਖਲੋਤਾ ਹੈ ਮਰੀਮ ਨਵਾਜ਼ ਦੇ ਅੱਗੇ ਕਿ ਜਿਵੇਂ ਉਹਦੀ ਸ਼ੀਲਡ ਹੋਵੇ ਨਾ। ਉਹ ਗਏ ਤੇ ਉਹਨੂੰ ਐਸੇ ਸਵਾਲ ਕੀਤੇ ਕਿ ਤੁਸੀਂ ਆਏ ਕਿ ਉਹ ਮਕਸਦ ਕੀ ਹੈ ਯਾਰ ਹੈ ਕਿ ਕਹਿੰਦਾ ਹੋ ਗਿਆ। ਹਾਂ ਬਸ ਉਹ ਤੇ ਇਹ ਜਰਨਲਿਜ਼ਮ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਇੱਥੇ ਲਾਹੌਰ ਵਿੱਚ। ਇਸ ਤਰ੍ਹਾਂ ਹੀ ਉਹਦੇ ਬੜੇ ਪਰਸਨਲ ਸਵਾਲ ਅੱਧਾ ਜਰਨਲਿਜ਼ਮ ਤੇ ਇੱਥੇ ਵੀ ਮੁੱਕਿਆ ਹੋਇਆ ਚੀਜ਼। ਹਾਂ ਉਹਦੇ ਕਾਰਨ ਫਿਰ ਇਸ ਕਰਕੇ ਸੋਸ਼ਲ ਮੀਡੀਆ ਜਿਹੜਾ ਦਿਨ ਦਿਨ ਹੋ ਰਿਹਾ ਉਹਨਾਂ ਦੇ ਲੋਕਾਂ ਦੇ ਵਿਊਜ਼ ਵਧ ਰਹੇ ਨੇ ਕਿਉਂਕਿ ਜਿਹੜਾ ਆਮ ਮੇਨ ਸਟ੍ਰੀਮ ਮੀਡੀਆ ਉਹ ਖਬਰ ਨਹੀਂ ਕੋਈ ਤੇ ਮੇਨ ਸਟ੍ਰੀਮ ਵਿੱਚ ਵੀ ਉਹ ਆਪਣੀ ਗੱਲਾਂ ਕਰਕੇ ਆਪੇ ਮੁੱਕਰ ਜਾਂਦੇ ਨੇ। ਲੇਕਿਨ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸੋ, ਇਹ ਤੁਸੀਂ ਸੋਸ਼ਲ ਮੀਡੀਆ ਤੁਸੀਂ ਕਹਿੰਦੇ ਜੈਨਜੀ ਸਾਰੇ ਪੀਟੀਏ ਦੇ ਨਾਲ ਹੈ, ਲੇਕਿਨ ਪੀਟੀਏ ਦੇ 2 ਸੈਂਟਰ ਦੇ ਕਾਲ ਅਟੈਂਸ਼ਨ ਨੋਟਿਸ ਲੈ ਕੇ ਆਨੇ ਕਿ 18 ਸਾਲ ਤੋਂ ਕਮ ਉਮਰ ਬੱਚੇ ਨੂੰ ਪਾਬੰਦੀ ਲਾਓ ਸੋਸ਼ਲ ਮੀਡੀਆ। ਹਾਂ ਹੈ ਕਿ ਉਹ ਫਿਰ ਕਿਸੇ ਨੇ ਕਿਹਾ ਫੌਜ ਉਹਨੇ ਤੁਹਾਡੇ ਯਾਦ ਹੈ ਉਹਨੇ ਕਿਹਾ ਕਿ ਫਿਰ 85 ਸਾਲ ਦਾ ਬੁੱਢਾ ਜਿਹੜਾ ਨਾ ਵੋਟ ਦਾ ਹੋਣਾ ਚਾਹੀਦਾ ਹੈ ਵੋਟਰ ਏਜ। ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਦੀ ਪਾਬੰਦੀ ਲਵਾ ਕੇ ਨਹੀਂ ਨਹੀਂ ਸੋਸ਼ਲ ਮੀਡੀਆ ਨਹੀਂ ਤੇ ਇੱਕ ਲੈਣਾ ਗੱਲ ਭਈ ਇੱਕ ਹੋਰ ਵੀ ਇੱਥੇ ਹੈ ਸੀ ਕੋਈ ਹੋਰ ਹੀ ਦੁਨੀਆ ਦਾ ਆਦਮੀ ਉਹ ਕਹਿੰਦਾ ਜੀ ਕਿ ਵੋਟਰ ਏਜ ਜਿਹੜੀ ਨਾ 25 ਸਾਲ ਕਰੋ ਪਾਕਿਸਤਾਨ ਵਿੱਚ। ਅੱਛਾ ਨਹੀਂ 35 ਸਾਲ 35 ਸਾਲ ਫਿਰ ਇੱਕ ਨੇ ਕਿਹਾ ਨਹੀਂ 35 ਸਾਲ ਬਹੁਤ ਹੋ ਜਾਏਗੀ ਤੇ 25 ਕਰ ਦਿਓ ਤੇ ਖਵਾਸ ਨੇ ਕਹਿੰਦੇ 85 ਕਰ ਦਿਓ ਸੀ। ਹਾਂ ਅੱਛਾ ਬਾਕੀ ਹੋ ਜਾਏ ਉਹ ਕੱਢ ਹੀ ਦਿਓ ਨਾ। ਹਾਂ ਇਸ ਤਰ੍ਹਾਂ ਹੀ ਆ ਫਾਰਮ 47 ਬਣਾਉਣ ਤੋਂ ਤੇ ਨਾ ਕਿ 18 ਤੱਕ ਇਹ ਤੇ ਸਭ ਤੋਂ ਪਹਿਲੇ ਆਸਟ੍ਰੇਲੀਆ ਨੇ ਕੀਤੀ ਲੈਜਿਸਲੇਸ਼ਨ 18 ਤੱਕ ਹਾਲੇ ਨਹੀਂ ਕੀਤੀ। ਉਹਨਾਂ ਨੇ ਕਿਹਾ ਜੀ ਕਿ ਸੋਸ਼ਲ ਮੀਡੀਆ 5 ਸਾਲ ਦੀ ਉਮਰ ਤੱਕ 6 ਸਾਲ ਦੀ ਉਮਰ ਬੱਚਿਆਂ ਨੂੰ ਨਹੀਂ ਪ੍ਰੋਹਿਬਿਟਡ ਹੈ। ਇਹ ਤਾਂ ਛੋਟੀ ਏਜ ਹੈ ਨਾ। ਮੈਂ ਸੋਸ਼ਲ ਮੀਡੀਆ ਉੱਥੇ ਫ੍ਰੀ ਉੱਥੇ ਫੋਨ ਵੀ ਹੈ ਉੱਥੇ ਹਰ ਚੀਜ਼ ਹੈ ਉੱਥੇ ਜੀਵੋ ਵਾਇਲੈਂਸ ਵੀ ਹੈ ਸੋਸ਼ਲ ਮੀਡੀਆ ਤੇ ਆਉਂਦਾ ਹੈ ਜੀਵੋ ਗਰੀ ਉਹ ਚੀਜ਼ ਵੀ ਆਉਂਦੀਆਂ ਨੇ ਉਹ ਤੇ ਠੀਕ ਹੈ। ਇੱਥੇ ਵੀ ਹੋਣਾ ਚਾਹੀਦਾ 6-7 ਸਾਲ ਤੱਕ ਬੱਚਿਆਂ ਨੂੰ ਬਲਕਿ ਇਹ ਤੇ ਫੇਸਬੁੱਕ ਦੀ ਪਾਲਿਸੀ ਸੋਸ਼ਲ ਮੀਡੀਆ ਪਲੇਟਫਾਰਮ ਦੀ ਕਿ ਤੁਹਾਡੀ 16 ਸਾਲ ਦੀ ਉਮਰ ਹੋਣੀ ਚਾਹੀਦੀ ਉਹ ਹੱਦ ਤੱਕ ਤੇ ਠੀਕ ਹੈ। ਕੰਜ਼ਿਊਮਰ ਜਦੋਂ ਬਾਲਗ ਹੋਵੇ ਤੇ ਉਸੇ ਵਕਤ ਇਸਤੇਮਾਲ ਹੁੰਦੇ ਨੇ ਤੇ ਜਦੋਂ ਕਾਬਲ ਹੀ ਨਹੀਂ ਇਸਤੇਮਾਲ ਕਰਦੇ ਉਹ ਵਾਲੀ ਗੱਲ ਠੀਕ ਹੈ। ਲੇਕਿਨ ਪਾਬੰਦੀ ਲਾਣਾ ਕਿ 18 ਸਾਲ ਤੱਕ ਇਹ ਮੁਕੰਮਲ ਤੌਰ ਤੇ ਜੀਵੋ ਗਰੀਬ ਮੁਸ਼ਕਿਲ ਕੰਮ ਹੈ ਮੁਸ਼ਕਿਲ ਕੰਮ ਤੇ ਇਹ ਵੈਸੇ ਖਾਨ ਸਾਹਿਬ ਪਤਾ ਲੱਗਾ ਤੇ ਵੈਸੇ ਬੜਾ ਗੁੱਸਾ ਔਰ ਬੜਾ ਗੁੱਸੇ ਹੋਣਗੇ। ਲੇਕਿਨ ਇੱਕ ਹੋਰ ਚੀਜ਼ ਸਾਹਿਬ ਇੱਕ ਗੱਲ ਆਈ ਮੈਨੂੰ ਜ਼ਿਹਨ ਚ ਉਹ ਸੀ ਇਹ ਆਈ ਤੇ ਇਹ ਜਿਹੜੀ ਉਹ ਕਹਿੰਦੇ ਨਾ ਗੱਲ ਸੋਸ਼ਲ ਮੀਡੀਆ ਦਾ ਹਾਂ ਉਹ ਕਹਿੰਦੇ ਨੇ ਕਿ ਚੈਟ ਜੀਪੀਟੀ ਤੇ ਜਿਹੜੇ ਵੀ ਬੋਟ ਨੇ ਨਾ ਜਿਹੜੇ ਟਵਿੱਟਰ ਆ ਗਏ ਨੇ ਅੱਜ ਕੱਲ੍ਹ ਹਾਂਜੀ ਉਹ ਬੱਚੇ ਨੇ AI ਟਵਿੱਟਰ ਕੋਲੋਂ ਪੜ੍ਹਦੇ ਨੇ। ਚਾਈਨਾ ਚ ਬੜਾ ਟ੍ਰੈਂਡ ਆ ਗਿਆ ਯੂਰਪ ਵਿੱਚ ਵੀ ਆ ਗਿਆ ਤੇ ਉਹਦੇ ਚ ਕਹਿ ਰਹੇ ਨੇ ਕਿ ਉਹਨੂੰ ਲਿਮਿਟ ਕਰੋ ਕਿਉਂਕਿ ਉਹਦੀ ਵਜ੍ਹਾ ਕਿ ਉਹ ਜਿਹੜਾ ਪੜ੍ਹਾਉਂਦਾ ਤੇ ਠੀਕ ਹੈ ਟਿਊਟਰ ਲੇਕਿਨ ਉਹ ਬੱਚੇ ਉਹਦੇ ਨਾਲ ਇਤਨੇ ਕੰਫਰਟੇਬਲ ਹੋ ਗਏ ਨੇ ਕਿ ਉਹ ਫਿਜ਼ੀਕਲ ਇੰਟਰੈਕਸ਼ਨ ਕਰਨਾ ਦੂਜਿਆਂ ਨਾਲ ਉਹਨਾਂ ਦਾ ਘੱਟ ਹੋ ਗਿਆ। ਤੇ ਦੂਜਾ ਜਿਹੜਾ ਚੈਟ ਜੀਪੀਟੀ ਦਾ ਟਿਊਟਰ ਹੈ ਉਹ ਬੱਚਾ ਪੁੱਛਦਾ ਉਹਨੂੰ ਕਿ ਯਾਰ ਅੱਜ ਮੇਰਾ ਨਾ ਕਲਾਸ ਪੜ੍ਹਨ ਨੂੰ ਦਿਲ ਨਹੀਂ ਕਰ ਰਿਹਾ ਉਹਨੂੰ ਹੋਰ ਕੱਢ ਰਹਾ ਕਹਿੰਦਾ ਬਿਲਕੁਲ ਠੀਕ ਹੈ ਤੇ ਫਿਰ ਕੀ ਕਰੀਏ ਅੱਜ। ਅੱਛਾ ਇਹ ਗੇਮ ਚੱਲੀ ਹੋਈ ਹੈ ਉਹ ਕਹਿੰਦੇ ਨੇ ਜੀ ਕਿ ਉਹਨੂੰ ਰਿਸਟ੍ਰਿਕਟ ਕਰਨਾ ਚਾਹੀਦਾ ਤੇ ਇਹ ਇਸ ਤਰ੍ਹਾਂ ਦੇ ਦੁਨੀਆ ਮਸਾਇਲ ਚੱਲ ਰਹੇ ਨੇ। ਨਹੀਂ ਤੇ ਟੀਚਰ ਦੀ ਜੌਬ ਵੀ ਖਤਰੇ 'ਚ ਹੈ ਮਤਲਬ ਹਾਂ ਤੇ ਹੋ ਰਹੀ ਹੈ ਇਸ ਤਰ੍ਹਾਂ ਇਹ ਨੇ ਬਾਕੀ ਦੁਨੀਆ ਦੀ ਜੌਬ ਖਤਰੇ 'ਚ ਕਰਦੀਆਂ ਨੌਕਰੀਆਂ ਉਹ ਬਿਲਕੁਲ ਤੇ ਬਹੁਤ ਅੱਛੇ ਤਰੀਕੇ ਨਾਲ ਕਹਿੰਦੇ ਨੇ ਸਮਝਾਉਂਦੀ ਹੈ। ਹੁਣ ਤੇ ਜਿਹੜੇ ਟੀਚਿੰਗ ਟਵਿੱਟਰ ਨੇ ਨਾ ਉਹ AI ਦੇ ਕੋਲ ਮੈਂ ਤੇ ਨਹੀਂ ਕੀਤਾ ਲੇਕਿਨ ਕੁਝ ਬੱਚਿਆਂ ਨੇ ਕੀਤਾ ਉਹ ਕਹਿੰਦੇ ਨੇ ਕਿ ਉਹ ਬਹੁਤ ਹੀ ਜ਼ਬਰਦਸਤ ਹੈ। ਉਹ ਇਤਨੇ ਅੱਛੇ ਤਰੀਕੇ ਨਾਲ
ਆਰਾਮ ਨਾਲ ਚੀਜ਼ਾਂ ਨੂੰ ਸਮਝਾ ਦਿੰਦਾ ਹੈ। ਦੂਜਾ ਹੈ ਕਿ ਉਹ ਕੁੱਟਦਾ ਵੀ ਨਹੀਂ, ਜਿੰਨੇ ਮਰਜ਼ੀ ਸਵਾਲ ਪੁੱਛੋ, ਪੁੱਠੇ ਸਵਾਲ ਪੁੱਛੋ, ਉਹ ਫਿਰ ਸਿੱਧਾ ਜਵਾਬ ਦੇ ਦਿੰਦਾ ਹੈ। ਕਹਿੰਦਾ ਇੰਝ ਨਹੀਂ ਇੰਝ ਹੀ ਹੈ, ਉਸ ਗੱਲ ਤੇ ਰਹਿੰਦਾ ਹੈ, ਸਮਝਾ ਕੇ। ਇਹਦੇ ਤੇ ਉਸਤਾਦ ਨੂੰ ਪੁੱਛੋ ਇੱਕ ਵਾਰ, ਇਹ ਚੜ੍ਹ ਆਉਂਦੀ ਹੈ ਤੇਰੀ ਐਸੀ ਨੂੰ ਕੀ ਪੁੱਛੇਗੀ ਦੁਬਾਰਾ, ਕੀ ਪੁੱਛੇ, ਸਮਝ ਨਹੀਂ ਆਈ ਤੈਨੂੰ। ਹਾਂ ਬਿਲਕੁਲ, ਇਹ ਉਸਤਾਦਾਂ ਨੂੰ ਆਪਣੇ ਬਿਹੇਵੀਅਰ ਤੇ ਵੀ, ਹਾਂ, ਬਿਲਕੁਲ। ਇਹਨਾਂ ਦੇ ਬਿਹੇਵੀਅਰ ਤੇ ਵੀ ਕੰਮ ਕਰ, ਰਵੱਈਆਂ ਤੇ ਕੰਮ ਕਰਨੇ ਜ਼ਰੂਰੀ ਇਹ ਆਈ ਨੂੰ ਲਾਣਾ ਪੈਣਾ ਹੈ ਇਹਨਾਂ ਦੇ ਉੱਤੇ। ਮੈਂ ਵੀ ਠੀਕ ਇਸ ਗੇਮ ਚ ਸਭ ਕਿ ਇਸ ਦੀ ਇਹ ਆਈ ਜਾਤ ਕਰਾਵਾਂਗੇ ਕੋਰੇ ਨੂੰ ਅਸੀਂ ਆਪ ਤੇ ਕਰ ਨਹੀਂ ਸਕਦੇ। ਇਹ ਜਿਹੜਾ ਟੀਚਰ ਸਹੀ ਵੀ ਪੜ੍ਹਾ ਰਿਹਾ ਚਾਹ ਕੇ ਚੜਨਾ ਕਰੇ ਉਹਨਾਂ ਨੂੰ। ਅੱਛਾ, ਨਹੀਂ ਸਮਾਨੀ ਦੇ ਅਸੀਂ ਤੇ ਕੋਟਾਂ ਦੇ ਖਿਲਾਫ ਹਾਂ। ਨਹੀਂ ਨਹੀਂ, ਉਹ AI ਤੇ ਵੀ ਕੋਠੇ ਨਾਲ ਵੈਸੇ ਅੱਛਾ। ਥੋੜੀ ਮਾਰਨੀ ਅੱਛਾ। ਤੇ ਚੋਰੀ ਸਾਹਿਬ ਲੋ ਫਿਰ ਅੱਜ ਦਾ ਤੇ ਹੋ ਗਿਆ ਟਾਈਮ ਸਾਡਾ, ਤੇ ਕੱਲ ਮਿਲਾਂਗੇ। ਤੇ ਅੱਜ ਫਿਰ ਕਹਿ ਦਿਓ ਅੱਲਾ ਬੇਲੀ, ਲੋ ਜੀ, ਫਿਰ ਅੱਲਾ ਬੇਲੀ। ਤੇ ਮਿਲਾਂਗੇ ਕੱਲ ਤੇ ਨਵੇਂ ਮੌਜੂਦ ਨਾਲ। ਠੀਕ ਹੋ ਗਿਆ।